ਅਗਲੀ ਖਬਰ ਚੱਲੀਏ ਜਿਹੜੀ ਇਨਫਲੇਸ਼ਨ ਆ ਉਹਦੇ ਨਾਲ ਅਮਰੀਕਨ ਵਾਲੇ ਖੁਸ਼ ਨਹੀਂ ਹੈਗੇ। ਕਹਿੰਦੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਅਸੀਂ ਟਰੰਪ ਨੂੰ ਟਰਸਟ ਕਰਦੇ ਆ ਬਾਈਡਨ ਦੇ ਨਾਲ, ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਨੂੰ ਫਿਕਸ ਕਰ ਸਕਦਾ ਹੈਗਾ ਆ। ਇੱਕ ਰਿਟਾਇਰਡ ਟੀਚਰ ਆ ਟੈਕਸਸ ਦੇ ਵਿੱਚ ਚੈਨਲ ਵਿਊ 'ਚ ਉਹਨਾਂ ਨੇ ਇਹ ਕਿਹਾ ਆ ਵੀ ਖਾਣ ਵਾਲੀਆਂ ਚੀਜ਼ਾਂ ਸੀਰੀਅਲ ਦੀ ਜਿਹੜੀ $4 ਕੀਮਤ ਹੋ ਗਈ, ਗੈਸੋਲੀਨ ਦੀ ਉਹ ਨਹੀਂ ਕਿਹਾ ਉਹ $3.38 ਇਹ ਟੈਕਸ ਵਿੱਚ ਆ। ਸਾਡੇ ਕੈਲੀਫੋਰਨੀਆ $5.5 ਤੋਂ ਜਿਹੜੀ ਗੈਸ ਆ ਉੱਪਰ ਪਹੁੰਚ ਚੁੱਕੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕੋਸ਼ਿਸ਼ ਕਰ ਰਹੇ ਆ ਅਮਰੀਕਨ ਨੂੰ ਐਕਸਪਲੇਨ ਕਰਨ ਦੇ ਲਈ ਇਕੋਨਮੀ ਦੇ ਉੱਤੇ, ਪਲੱਸ ਉਸ ਨੂੰ ਰੀਬਾਊਂਡ ਕਰਨ ਦੇ ਲਈ, ਪਰ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ ਸੋ ਇਹ ਕੰਟਰੋਲ ਦੇ ਵਿੱਚ ਨਹੀਂ ਆ ਰਹੀ ਹੈਗੀ। ਯੂਨੀਵਰਸਿਟੀ ਸੇਵੀਅਰ ਬਿਜ਼ਨਸ ਸਕੂਲ ਤੇ USA ਟੂਡੇ ਨੇ ਕਿਹਾ ਵੀ ਮੇਜਰ ਕੰਸਰਨ ਇਸ ਟਾਈਮ ਲੋਕਾਂ ਦਾ ਇਕੋਨਮੀ ਆ, ਨੰਬਰ 1 ਕੰਸਰਨ, ਤੇ ਇਲੈਕਸ਼ਨ ਜਿਹੜੀ ਆ ਉਹ ਬੜੀ ਲਾਗੇ ਹੈਗੀ ਆ ਤੇ ਇਹਦਾ ਜਿਹੜਾ ਅਸਰ ਆ ਜੇ ਇਕੋਨਮੀ ਸੈੱਟ ਨਾ ਹੋਈ ਤਾਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਪਊਗਾ। ਜੀ, ਬਾਇਡਨੋਮਿਕਸ ਇਹਨਾਂ ਨੇ ਨਵਾਂ ਨਾਂ ਤਾਂ ਜਿਹੜਾ ਉਹ ਛੇੜਿਆ ਪਿਛਲੇ ਕਈ ਮਹੀਨਿਆਂ ਤੋਂ, ਪਰ ਹਾਲ ਦੀ ਘੜੀ ਬਾਇਡਨ ਹੁਣਾਂ ਦੇ ਹੱਕ ਦੇ ਵਿੱਚ ਇਕੋਨਮੀ ਜਿਹੜੀ ਜਾਂਦੀ ਨਜ਼ਰ ਨਹੀਂ ਜੀ, ਆ ਰਹੀ। ਜਿਹੜਾ ਸਰਵੇ ਜੇ ਦੱਸਦੇ ਜਾਈਏ USA ਟੂਡੇ ਦੇ ਮੁਤਾਬਕ ਕਹਿੰਦੇ 70% ਅਮਰੀਕਨ ਕਹਿੰਦੇ ਆ ਅਮਰੀਕਨ ਇਕੋਨਮੀ ਬੈਡ ਹੁੰਦੀ ਜਾ ਰਹੀ, ਵਰਸ ਹੁੰਦੀ ਜਾ ਰਹੀ ਆ। 22% ਕਹਿੰਦੇ ਵੀ ਇੰਪਰੂਵ ਹੋ ਰਹੀ ਆ। 84% ਅਮਰੀਕਨ ਕਹਿੰਦੇ ਆ ਵੀ ਕਾਸਟ ਆਫ ਲਿਵਿੰਗ ਬਹੁਤ ਹਾਈ ਹੋ ਗਈ ਆ, ਰਾਈਜ਼ ਹੋ ਰਹੀ ਆ। ਅੱਧੇ ਅਮਰੀਕਨ 50% ਦੇ ਕਰੀਬ, 49-50% ਦੇ ਕਰੀਬ ਫੂਡ ਤੇ ਗਰੋਸਰੀ ਦੀਆਂ ਪ੍ਰਾਈਸਿਸ ਨੂੰ ਜਿਹੜਾ ਬਲੇਮ ਦੇ ਰਿਹਾ ਵੀ ਇੰਨੀ ਜ਼ਿਆਦਾ ਮਹਿੰਗਾਈ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕਿੰਗਸ ਕਾਊਂਟੀ ਦੇ ਵਿੱਚ ਜਿਹੜਾ ਕੱਲ ਸਵੇਰੇ ਇੱਕ 15 ਸਾਲਾਂ ਦੇ ਮੁੰਡਾ ਆ, 15 ਸਾਲਾਂ ਦਾ ਜਿਹੜਾ ਨਿਆਣਾ ਆ, ਉਸ ਤੇ ਗੋਲੀ ਲੱਗੀ ਆ। ਐਵਨਲ ਦਾ ਇਹ ਇਲਾਕਾ ਆ, ਉੱਥੇ ਦੇ ਪੁਲਿਸ ਡਿਪਾਰਟਮੈਂਟ ਨੇ ਕਿਹਾ ਆ ਵੀ ਇਹ ਐਵਨਲ ਦੇ ਵਿੱਚ ਗੋਲੀ ਕਾਂਡ ਵਾਪਰਿਆ ਹੈਗਾ ਆ। ਜਿਹੜੇ ਸਸਪੈਕਟ ਆ 2 ਤੋਂ 3 ਮੁੰਡੇ ਜਿਹੜੇ ਦੱਸੇ ਜਾਂਦੇ ਆ ਪੋਸੀਬਲੀ ਜੁਵਨਾਈਲਸ ਆ, ਉਹਨਾਂ ਨੇ ਇਸ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਹੈਗੀ ਆ। ਇਹ ਜਿਹੜੀ ਵਾਰਦਾਤ ਆ ਉੱਥੋਂ ਦੇ ਜਿਹੜਾ ਹਾਈ ਸਕੂਲ ਆ ਉਸ ਤੋਂ 4 ਬਲਾਕ ਦੂਰ ਵਾਪਰੀ ਆ। ਆਫਿਸਰਸ ਨੇ ਕਿਹਾ ਵੀ ਮੋਸਟ ਲਾਈਕਲੀ ਇਹ ਗੈਂਗ ਰਿਲੇਟਡ ਗੋਲੀ ਕਾਂਡ ਹੋ ਸਕਦਾ ਆ ਤੇ ਬਾਅਦ ਦੇ ਵਿੱਚ ਇਸ ਨੂੰ ਏਅਰਲਿਫਟ ਕਰਕੇ ਇਸ ਪੀੜਤ ਨੂੰ ਜਿਹਦੇ ਗੋਲੀ ਲੱਗੀ ਆ ਉਸਨੂੰ ਫ੍ਰੈਜ਼ਨੋ ਦੇ ਵਿੱਚ ਲਿਆਉਣਾ ਪਿਆ। ਤੇ ਉਹ ਕਹਿ ਰਹੇ ਵੀ ਜੇ ਤੁਹਾਨੂੰ ਕਿਸੇ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਇਸ ਗੋਲੀ ਕਾਂਡ ਬਾਰੇ ਤਾਂ ਉਹ ਸਾਹਮਣੇ ਆ ਕੇ ਉਹਨਾਂ ਨੂੰ ਦੱਸੇ। ਤੇ ਸਟਾਕ ਮਾਰਕੀਟ ਦੀ ਗੱਲ ਕਰੀਏ ਜੀ, ਜਾਣ ਤੋਂ ਪਹਿਲਾਂ ਜੇ ਸਟਾਕਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ ਤੇਜ਼ੀ ਰਹੀ। 332 ਪੁਆਇੰਟ ਵੱਧ ਕੇ 34,907 ਦੇ ਉੱਤੇ ਬੰਦ ਹੋਇਆ। S&P 4505 ਦੇ ਉੱਤੇ ਬੰਦ ਹੋਇਆ 38 ਪੁਆਇੰਟ ਵੱਧ ਕੇ। ਨੈਸਡੈਕ 100 ਤੇ 12 ਪੁਆਇੰਟ ਵੱਧ ਕੇ 13,926 ਦੇ ਉੱਤੇ। ਸੋਨੇ ਦਾ ਭਾਅ $1932 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,494 ਤੇ ਇਥੀਰੀਅਮ $1625 ਦੇ ਬਰਾਬਰ ਚੱਲ ਰਿਹਾ ਆ।